ਬਿਸਮਿल्लाहिर्रहमानिर्रहीम ਤੇ अस्सलाम वालेकुम। 7 ਜੂਨ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਪਾਕਿਸਤਾਨ ਦੇ ਵਿੱਚ ਈਦ ਦਾ ਦਿਹਾੜਾ ਹੈ, ਇਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਈਦ ਮੁਬਾਰਕ ਹੋਏ। ਅਮਰੀਕਾ 'ਚ, ਯੂਰਪ 'ਚ ਔਰ ਦੁਨੀਆ ਦੇ ਬਹੁਤ ਸਾਰੇ ਦੂਜੇ ਇਲਾਕਿਆਂ 'ਚ ਅੱਜ ਈਦ ਦਾ ਦੂਸਰਾ ਦਿਨ ਹੈ। ਮਤਲਬ ਈਦ ਉੱਥੇ ਕੱਲ੍ਹ ਹੀ ਹੋ ਚੁੱਕੀ ਹੈ। ਕੱਲ੍ਹ ਦਾ ਮਤਲਬ ਇਹ ਕਿ ਜੁਮੇ ਵਾਲੇ ਦਿਨ ਹੋ ਚੁੱਕੀ ਹੈ। ਇਸ ਲਈ ਉਹ ਈਦ ਮਨਾ ਚੁੱਕੇ ਨੇ, ਤੁਸੀਂ ਸ਼ੁਰੂ ਕੀਤੀ ਹੈ। ਬਹਰਹਾਲ ਤੁਹਾਨੂੰ ਉਹਦੀ ਬੜੀ ਮੁਬਾਰਕਬਾਦ। ਖਬਰਾਂ ਤਾਂ ਅੱਜ ਵਾਹਵਾ ਸਾਰੀਆਂ ਨੇ, ਲੇਕਿਨ ਪਹਿਲਾਂ ਤੁਹਾਨੂੰ ਜਿਹੜਾ ਪੈਗਾਮ ਦੇਣਾ ਉਹ ਇਹ ਦੇਣਾ ਵੀ ਅੱਜ ਈਦ ਦਾ ਦਿਹਾੜਾ ਹੈ ਔਰ ਤੁਹਾਨੂੰ ਜਿਹੜਾ ਹੁਕਮ ਹੈ ਰੱਬ ਦੀ ਜ਼ਾਤ ਦਾ ਉਹ ਇਹ ਹੈ ਕਿ ਕੁਰਬਾਨੀ ਕਰੋ ਔਰ ਗਰੀਬਾਂ ਨੂੰ ਖਵਾਓ ਔਰ ਵੰਡੋ ਜਿਨ੍ਹਾਂ ਨੂੰ ਲੋੜ ਹੈ। 3 ਹਿੱਸੇ ਕਰਨ ਦੇ ਤੁਹਾਡੇ ਤੇ ਫਰਾਇਜ਼ ਦਿੱਤੇ ਨੇ ਤੁਹਾਨੂੰ, ਔਰ ਇੱਕ ਹਿੱਸਾ ਆਖਿਆ ਵੀ ਆਪ ਰੱਖ ਲਓ, ਇੱਕ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿਓ ਤੇ ਇੱਕ ਗਰੀਬਾਂ ਨੂੰ ਦਿਓ। ਅੱਛਾ, ਨੋਰਮਲ ਅਗਰ ਹਾਲਾਤ ਹੋਣ ਤੇ ਜ਼ਾਹਿਰ ਹੈ ਇਹ ਅੱਲਾ ਨੇ ਤੁਹਾਨੂੰ ਜਦੋਂ ਆਖਿਆ ਤੇ ਤੁਸੀਂ ਇੰਝ ਹੀ ਕਰਨਾ ਹੈ, ਤੁਹਾਡਾ ਹੱਕ ਹੈ। ਇੱਕ ਆਪ ਰੱਖ ਲਓ, ਇੱਕ ਰਿਸ਼ਤੇਦਾਰਾਂ ਨੂੰ ਤੇ ਇੱਕ ਗਰੀਬਾਂ ਨੂੰ। ਲੇਕਿਨ ਅੱਜ ਦੀ ਰਿਪੋਰਟ ਹੈ, ਅੱਜ ਦੀ ਜਦੋਂ ਮੈਂ ਗੱਲ ਕਰਾਂ, ਅੱਜ ਦੀ ਰਿਪੋਰਟ ਹੈ ਵਰਲਡ ਬੈਂਕ ਦੀ, ਯੂਨਾਈਟਿਡ ਨੇਸ਼ਨ ਦੀ, ਕਿ ਪਾਕਿਸਤਾਨ ਦੇ ਵਿੱਚ ਹੁਣ 45% ਲੋਕੀ ਗੁਰਬਤ ਦੀ ਲਕੀਰ ਤੋਂ ਥੱਲੇ ਚਲੇ ਗਏ। ਕੋਈ ਵੀ ਘਰਾਨਾ, ਜਿਹੜੇ 4-5 ਲੋਕਾਂ ਦਾ ਘਰਾਨਾ ਹੈ, 4 ਲੋਕਾਂ ਦਾ, ਉਹ ਅਗਰ 70 ਤੋਂ 80 ਹਜ਼ਾਰ ਰੁਪਈਆ ਮਹੀਨੇ ਦਾ ਨਹੀਂ ਕਮਾਉਂਦਾ ਤੇ ਉਹ ਅਕਵਾਮ ਮੁਤੱਹਿਦਾ ਦੇ ਅਸੂਲਾਂ ਦੇ ਮੁਤਾਬਕ ਗੁਰਬਤ ਦੀ ਲਕੀਰ ਤੋਂ ਥੱਲੇ ਹੈ। ਮਤਲਬ ਕਿ ਉਹਨਾਂ ਦੀ ਰੋਟੀ ਪਾਣੀ ਪੂਰਾ ਨਹੀਂ ਹੁੰਦਾ। ਆਪਣੇ ਆਪ ਕੋਲੋਂ ਸਵਾਲ ਪੁੱਛ ਲਓ ਕਿ ਕਿੰਨੇ ਕੁ ਲੋਕ ਨੇ ਜਿਹੜੇ ਇਹ ਪੈਸੇ ਕਮਾਉਂਦੇ ਨੇ। ਮੇਰਾ ਨਹੀਂ ਖਿਆਲ ਕਿ 45% ਨੇ, ਇਹ ਕਿਤੇ ਜ਼ਿਆਦਾ ਨੇ ਪਾਕਿਸਤਾਨੀ ਇਸ ਤੋਂ ਵੀ, ਮਤਲਬ ਸਾਡੀ ਅੱਧੀ ਆਬਾਦੀ ਤੋਂ ਵੀ ਬਹੁਤੇ ਨੇ। ਇਹ ਮੇਰਾ ਨਹੀਂ ਖਿਆਲ ਕਿ ਅੱਧੀ ਆਬਾਦੀ ਜਿਹੜੀ ਸਾਡੀ ਹੈ ਉਹ ਮਹੀਨੇ ਦਾ 70,000 ਰੁਪਈਆ ਕਮਾਉਂਦੀ ਹੈ। ਆਪਣੇ ਸੱਜੇ ਖੱਬੇ ਮਹੀਨੇ ਦੇ 70-80 ਹਜ਼ਾਰ ਰੁਪਈਏ ਦਾ ਮਤਲਬ 10 ਲੱਖ ਰੁਪਈਆ ਸਾਲ ਦਾ ਕਮਾਉਣਾ। ਇਹ ਕਿੰਨੇ ਕੁ ਬੰਦੇ ਨੇ ਜਿਹੜੇ ਕਮਾਉਂਦੇ ਨੇ, ਆਪ ਵੇਖ ਲਓ। ਬਹਰਹਾਲ, ਜਦੋਂ ਮੁਲਕ ਦੇ ਵਿੱਚ ਇੰਨੀ ਭੁੱਖ, ਅਫਲਾਸ, ਤੰਗੀ ਹੋਵੇ ਜਿਹੜੀ ਤੁਸੀਂ ਵੇਖ ਰਹੇ ਹੋ, ਤੇ ਉਦੋਂ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਹੈ ਵੀ ਜਿਹੜਾ ਤੁਹਾਡਾ ਆਪਣਾ ਇੱਕ ਹਿੱਸਾ ਹੈ ਨਾ, ਚਲੋ ਰਿਸ਼ਤੇਦਾਰਾਂ ਨੂੰ ਤਾਂ ਦਿਓ, ਲੇਕਿਨ ਤੁਹਾਡਾ ਜਿਹੜਾ ਆਪਣਾ ਹਿੱਸਾ ਹੈ ਉਹਦੇ 'ਚੋਂ ਵੀ ਕੋਈ ਥੋੜ੍ਹਾ ਬਹੁਤ ਗਰੀਬਾਂ ਨੂੰ ਖਵਾਓ। ਫਰਿੱਜਾਂ ਨੂੰ ਨਾ ਭਰੋ, ਫਰਿੱਜਾਂ ਵੀ ਵਿਚਾਰੀਆਂ ਤੁਹਾਡੇ ਕੋਲੋਂ ਪਨਾਹ ਮੰਗਦੀਆਂ ਨੇ, ਤੋਬਾ ਮੰਗਦੀਆਂ ਨੇ। ਜੋ ਕੁਝ ਤੁਸੀਂ ਉਹਨਾਂ ਨਾਲ ਕਰ ਛੱਡਦੇ ਹੋ, ਜਿੰਨਾ ਕੁ ਉਹਨਾਂ ਨੂੰ ਭਰ ਛੱਡਦੇ ਹੋ, ਔਰ ਬਸ ਉਹ ਚੂੰ ਕਰਦੀਆਂ ਨੇ, ਪਤਾ ਨਹੀਂ ਕਿਵੇਂ ਚੱਲਦੀਆਂ। ਉੱਤੋਂ ਗਰਮੀਆਂ ਦਾ ਮੌਸਮ ਹੈ, ਬਿਜਲੀ ਬੰਦ ਹੋ ਗਈ ਤੇ ਸਾਰਾ ਗੋਸ਼ਤ ਖਰਾਬ ਹੋ ਜਾਣਾ ਹੈ। ਇਸ ਲਈ ਮਿਹਰਬਾਨੀ ਕਰਕੇ ਇਹ ਵੰਡੋ ਟਾਈਮ ਦੇ ਉੱਤੇ, ਤਾਂ ਕਿ ਲੋਕ ਪਕਾਉਣ ਤੇ ਖਾਣ। ਤੇ ਜਦੋਂ ਗੋਸ਼ਤ ਦਿਓ ਤੇ ਨਾਲ ਅੱਜ ਕੱਲ੍ਹ ਜਿਹੜਾ ਮਾੜਾ ਬੰਦਾ ਉਹਦੇ ਵਾਸਤੇ ਗੋਸ਼ਤ ਪਕਾਉਣਾ ਵੀ ਬੜਾ ਔਖਾ, ਉਹਦੇ ਵਿੱਚ ਜਿਹੜੇ ਮਾਲ ਮੁਕੱਦਮਾ ਪਾਉਣਾ ਉਹ ਵੀ ਔਖਾ ਕੰਮ ਹੈ। ਜੇ ਸਾਬੇ ਅਸੀਅਤ ਹੋ ਤੇ ਉਹ ਵੀ ਲੋਕਾਂ ਨੂੰ ਜ਼ਰੂਰ ਦਿਓ। ਬਹਰਹਾਲ, ਮੇਰੀ ਸਿਰਫ ਤੁਹਾਡੇ ਕੋਲ ਗੁਜ਼ਾਰਿਸ਼ ਇਹੀ ਹੈ ਕਿ ਅਗਰ ਅੱਲਾ ਨੇ ਤੁਹਾਨੂੰ ਕੈਪੈਸਿਟੀ ਦਿੱਤੀ ਹੈ ਤੇ ਅੱਜ ਦੇ ਦਿਨ ਲੋਕਾਂ ਦੀ ਮਦਦ ਜ਼ਰੂਰ ਕਰੋ। ਅੱਗੇ ਚੱਲਦੇ ਹੁਣ, ਅੱਜ ਦੀ ਪਹਿਲੀ ਖਬਰ ਤੁਹਾਡੇ ਸਾਹਮਣੇ ਪਹਿਲਾਂ ਰੱਖਣੀ, ਫਿਰ ਅਸੀਂ ਸਾਡੀ ਇੱਕ ਵੱਡੀ ਆਪਾ ਹੈ ਸਲਮਾ ਬੱਟ ਸਾਹਿਬਾ, ਉਹਨਾਂ ਨੇ ਇੱਕ ਨਵਾਂ ਖੜਾਕ ਕੀਤਾ, ਐਲਾਨ ਮਸਕ ਨੇ ਖੜਾਕ ਕੀਤਾ, ਉਸ ਪਾਸੇ ਵੀ ਜਾਣਾ ਹੈ। ਲੇਕਿਨ ਪਹਿਲਾਂ ਜ਼ਰਾ 1-2 ਖਬਰਾਂ ਤੁਹਾਡੇ ਸਾਹਮਣੇ ਰੱਖ ਲਈਏ। ਪਹਿਲੀ ਖਬਰ ਤਾਂ ਇਹ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਪਾਣੀ ਨਾਲ ਰਿਲੇਟਡ ਉਹਨਾਂ ਨੇ ਕਾਰਵਾਈ ਪਾਉਣੀ ਸ਼ੁਰੂ ਕੀਤੀ ਹੈ, ਉਹਨੇ ਕਿਸਾਨਾਂ ਦੇ ਉੱਤੇ ਇੱਥੇ ਬੜਾ ਪ੍ਰੈਸ਼ਰ ਪਾ ਦਿੱਤਾ ਹੈ। ਇੱਕ ਪਾਸੇ ਉਹਨਾਂ ਨੇ ਪਾ ਦਿੱਤਾ ਹੈ, ਦੂਜੇ ਪਾਸੇ ਸਾਡੀ ਬਾਜੀ ਮਰੀਮ ਨੇ ਇਹ ਸਹੁੰ ਖਾ ਲਈ ਹੈ ਵੀ ਕਿਸਾਨਾਂ ਨੂੰ ਜੀਣ ਨਹੀਂ ਦੇਣਾ। ਇੰਡੀਆ ਨੇ ਹੁਣ ਕੀ ਕੀਤਾ, ਉਹਨਾਂ ਦਰਿਆਏ ਚਨਾਬ ਤੋਂ ਪਾਣੀ ਦੀ ਆਮਦ ਜਿਹੜੀ ਉਹ ਤਕਰੀਬਨ 5,700 ਕਿਊਸਿਕ ਦੀ ਮਜ਼ੀਦ ਕਮੀ ਕਰ ਦਿੱਤੀ ਹੈ। ਮਤਲਬ ਜਿਹੜਾ ਹੈੱਡ ਮਰਾਲਾ ਹੈ ਉਹ ਤੋਂ ਅੱਗੇ ਹੁਣ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ, ਚਨਾਬ ਖੁਸ਼ਕ ਹੋ ਗਿਆ। ਹੁਣ ਇਸ ਵੇਲੇ ਵਾਪਡਾ ਦੇ ਮੁਤਾਬਕ ਗੁਜ਼ਸ਼ਤਾ ਦਿਨ ਪਾਣੀ ਦੀ ਆਮਦ 25,000, 3 ਜੂਨ ਨੂੰ 34,100 ਤੇ 2 ਜੂਨ ਨੂੰ 38,600 ਕਿਊਸਿਕ ਸੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਹਰ ਇਹ ਹੈੱਡ ਮਰਾਲਾ ਤੱਕ ਦੀ ਗੱਲ ਅਸੀਂ ਕਰਨ ਡਏ। ਹੁਣ ਹੈੱਡ ਮਰਾਲਾ ਹੀ ਨਹੀਂ ਭਰਨ ਡਿਆ, ਜਾਂ ਉੱਥੇ ਹੀ ਜਿਹੜਾ ਲੋੜ ਦੀ ਪੂਰੀ ਨਹੀਂ ਹੋਣ ਡਈ, ਤੇ ਉਹ ਪਾਣੀ ਨੇ ਗਾਂਹ ਕਿੱਥੇ ਜਾਣਾ। ਤਰਬੇਲਾ ਆਮਦ 76,800 ਤੇ ਅਖਰਾਜ 1,55,000। ਇੱਥੋਂ ਆਪ ਹਿਸਾਬ ਲਾ ਲਓ ਵੀ ਜਿਹੜਾ ਤਰਬੇਲਾ ਹੈ ਉੱਥੇ ਵੀ ਇਹੀ ਮਾਮਲਾ। ਇਹ ਹੁਣ ਸਾਰੇ ਇੱਕੋ ਹੀ ਦਰਿਆ ਤੇ ਨਹੀਂ ਹੈਗੇ ਡੈਮ, ਸਾਰੇ ਤਰਬੇਲਾ, ਮੰਗਲਾ। ਇਹਦਾ ਮਤਲਬ ਹੈ ਕਿ ਸਿਰਫ ਚਨਾਬ ਨਹੀਂ ਬੰਦ ਕਰੀ ਖਲੋਤੇ, ਉਹ ਸਾਰੇ ਦਰਿਆ ਬੰਦ ਕਰੀ ਖਲੋਤੇ ਨੇ। ਤਰਬੇਲਾ ਆਮਦ 76,800, ਅਖਰਾਜ 1.5 ਲੱਖ, ਮਤਲਬ ਕਿ ਅੱਧਾ ਪਾਣੀ ਉੱਥੇ ਵੀ ਆ ਰਿਹਾ ਹੈ। ਮੰਗਲਾ ਆਮਦ 33,000 ਤੇ ਅਖਰਾਜ 35,000, ਉੱਥੇ ਵੀ ਜਿਹੜਾ ਆਮਦ ਹੈ ਉਹ ਘੱਟ ਹੈ ਤੇ ਅਖਰਾਜ ਜ਼ਿਆਦਾ ਹੈ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਉਹਨਾਂ ਹਰ ਪਾਸੇ, ਹਰ ਦਰਿਆ ਦੇ ਸਾਹਮਣੇ ਉਹਨਾਂ ਪਾਣੀ ਦੀ ਟੂਟੀ ਜਿਹੜੀ ਉਹ ਬੰਦ ਕਰ ਛੱਡੀ ਹੈ, ਮਤਲਬ ਕਿ ਪਾਣੀ ਨੂੰ ਉਹਨਾਂ ਡੱਕਾ ਲਾ ਛੱਡਿਆ। ਇੱਥੇ ਗੱਲ ਨਾ ਭੁੱਲੋ ਕਿ ਪਿਛਲੇ ਹਫ਼ਤੇ ਹੀ ਤੁਸੀਂ ਵੇਖਿਆ ਹੈ ਕਿ ਜਿਹੜਾ ਇੰਡੀਆ ਦੇ ਬਹੁਤ ਸਾਰੇ ਇਲਾਕੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਤੁਗਿਆਨੀ ਔਰ ਬਾਰਿਸ਼ਾਂ ਰਹੀਆਂ ਨੇ। ਮਤਲਬ ਉਹਨਾਂ ਕੋਲ ਵਾਧੂ ਪਾਣੀ ਹੈ, ਉਹ ਅਗਰ ਪਾਣੀ ਨੂੰ ਆਪਣੇ ਇਲਾਕਿਆਂ 'ਚ ਡਾਇਵਰਟ ਨਾ ਕਰਦੇ ਤੇ ਇਹ ਸਾਨੂੰ ਇਹ ਪਾਣੀ ਇਜ਼ਾਫੀ ਇਸ ਵੇਲੇ ਲੱਭਦਾ।
ਲੇਕਿਨ ਉਹ ਨਹੀਂ ਛੱਡ ਰਹੇ ਔਰ ਪਾਣੀ ਡੱਕ ਰਹੇ ਨੇ ਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਐਲਾਨ ਕਰਦੇ ਫਿਰਦੇ ਹਾਂ ਵੀ ਅਸੀਂ ਜੰਗ ਜਿੱਤ ਲਈ। ਕੱਲ੍ਹ ਸਾਡਾ ਜਿਹੜਾ ਵਜ਼ੀਰੇ ਦਾਖਲਾ ਹੈ ਉਹਨੇ ਆਖਿਆ ਵੀ ਵਜ਼ੀਰੇ ਦਾਖਲਾ ਮੈਂ ਆਖ ਛੜਿਆ ਵਜ਼ੀਰੇ ਦਿਫਾ, ਉਹਨਾਂ ਕੱਲ੍ਹ ਬਿਆਨ ਇਹ ਦਿੱਤਾ ਸੀ ਕਿ ਜਿਹੜਾ ਸਿੰਧ ਤਾਸ ਮੁਆਹਦਾ ਹੈ ਉਹ ਇੰਡੀਆ ਨੇ ਤੋੜ ਛੱਡਿਆ ਤੇ ਹੁਣ ਜਿਹੜਾ ਕਸ਼ਮੀਰ ਦਾ ਇੱਕ ਸਾਡੇ ਦਰਮਿਆਨ ਛੋਟੀ ਮੋਟੀ ਅੰਡਰਸਟੈਂਡਿੰਗ ਸੀ ਕੋਈ ਹੋਈ ਮਾੜੀ ਚੰਗੀ ਇਨਫੋਰਮਲ, ਉਹ ਵੀ ਖਤਮ ਹੋ ਗਈ ਹੈ ਤੇ ਹੁਣ ਕਿਸੇ ਵੇਲੇ ਵੀ ਉੱਥੇ ਜੰਗ ਲੱਗ ਸਕਦੀ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਔਰ ਉਹਨਾਂ ਕਿਹਾ ਕਿ ਸਿੰਧ ਤਾਸ ਮੁਆਹਦਾ ਜਿਹੜਾ ਉਹ ਖਤਮ ਹੋ ਗਿਆ। ਇਹ ਬਿਆਨ ਕੌਣ ਦੇਣ ਡਿਆ? ਡਿਫੈਂਸ ਮਿਨਿਸਟਰ। ਹਜੇ ਉਹਨੇ ਬਿਆਨ ਦਿੱਤਾ ਹੀ ਸੀ ਕਿ ਥੋੜ੍ਹੇ ਚਿਰ ਬਾਅਦ ਪਿਛਲੇ ਪਾਸਿਓਂ ਪਾਕਿਸਤਾਨ ਦਾ ਜਿਹੜਾ ਵਜ਼ਾਰਤ ਖਾਰਜਾ ਉਹਨਾਂ ਨੇ ਬਿਆਨ ਦਿੱਤਾ ਕਿ ਨਹੀਂ, ਇੰਡਸ ਟ੍ਰੀਟੀ ਜਿਹੜੀ ਹੈ ਸਿੰਧ ਤਾਸ ਮੁਆਹਦਾ ਜਿਹੜਾ ਉਹ ਹਜੇ ਤੱਕ ਖਤਮ ਨਹੀਂ ਹੋਇਆ, ਉਹ ਹਜੇ ਤੱਕ ਮੌਜੂਦ ਹੈ। ਇੰਡੀਆ ਨੇ ਉਹਨੂੰ ਹਜੇ ਤੱਕ ਖਤਮ ਨਹੀਂ ਕੀਤਾ। ਬਿਆਨ ਦਿੱਤਾ ਲੇਕਿਨ ਆਫੀਸ਼ੀਅਲੀ ਉਹਨੂੰ ਹਜੇ ਤੱਕ ਖਤਮ ਨਹੀਂ ਕੀਤਾ। ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹਨਾਂ ਨਕੰਮਿਆਂ ਦਾ ਕਿ ਜਿਹੜਾ ਪਾਕਿਸਤਾਨ ਦਾ ਡਿਫੈਂਸ ਮਿਨਿਸਟਰ ਹੈ ਉਹ ਆਂਦਾ ਹੈ ਕਿ ਸਿੰਧ ਤਾਸ ਮੁਆਹਦਾ ਖਤਮ ਹੋ ਗਿਆ ਤੇ ਜਿਹੜਾ ਪਾਕਿਸਤਾਨ ਦਾ ਫੋਰਨ ਆਫਿਸ ਹੈ ਉਹ ਕਹਿੰਦਾ ਹੈ ਕਿ ਨਹੀਂ, ਸਿੰਧ ਤਾਸ ਮੁਆਹਦਾ ਜਿਹੜਾ ਉਹ ਖਤਮ ਨਹੀਂ ਹੋਇਆ, ਉਹ ਹਜੇ ਤੱਕ ਇੰਟੈਕਟ ਹੈ। ਮਤਲਬ ਇਹ ਐਵੇਂ ਹੀ ਬਿਆਨ ਛੱਡੀ ਆਉਂਦੇ ਨੇ, ਇਹਨਾਂ ਨੂੰ ਕੋਈ ਪਤਾ ਨਹੀਂ ਕਿ ਪਾਣੀ ਕਿੰਨਾ ਰੁਕਿਆ। ਇਹ ਵਾਪਡਾ ਵਾਲੇ ਜਿਹੜਾ ਦੱਸਣ ਡਏ ਨੇ ਵੀ ਇੰਨਾ ਪਾਣੀ ਘੱਟ ਹੋ ਗਿਆ, ਇੰਨਾ ਹੋ ਗਿਆ, ਇਸ ਤੋਂ ਹਿਸਾਬ ਲਾਓ ਵੀ ਅੱਗੇ ਜਿਹੜੇ ਜ਼ਾਲਮਾਂ ਨੇ ਕਿਸਾਨਾਂ ਦੇ ਨਾਲ ਕੀ ਕਰਨਾ, ਤੁਸੀਂ ਹਿਸਾਬ ਆਪ ਹੀ ਲਾ ਸਕਦੇ ਹੋ। ਸਾਡੇ ਜਿਹੜੇ ਫੌਜੀ ਭਾਈ ਨੇ ਉਹ ਆਂਦੇ ਨੇ ਵੀ ਜ਼ਰਾਤ ਅਸੀਂ ਕਰਨੀ ਹੈ, ਕਾਸ਼ਤਕਾਰੀ ਅਸੀਂ ਕਰਨੀ ਹੈ ਤੇ ਉਹ ਪਹਿਲਾਂ ਹੀ ਨਹਿਰਾਂ ਕੱਢੀ ਫਿਰਦੇ ਨੇ। ਮਤਲਬ ਕਿ ਪਹਿਲੇ ਪਾਣੀ ਨਹੀਂ ਹੈਗਾ, ਉਹ ਨਵੀਆਂ ਨਹਿਰਾਂ ਕੱਢਣ ਨੂੰ ਫਿਰਨ ਡਏ ਨੇ। ਜ਼ਿਮੀਂਦਾਰ ਨੇ ਕਿਹੜੇ ਪਾਸੇ ਜਾਣਾ ਉਹ ਹੁਣ ਸਾਨੂੰ ਕੋਈ ਪਤਾ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਰੱਖਣੀ ਹੈ ਜਿਹੜਾ ਐਲਾਨ ਮਸਕ ਦਾ ਫੱਡਾ ਪਿਆ ਹੋਇਆ ਹੈ ਇਸ ਵੇਲੇ। ਤੁਹਾਨੂੰ ਪਤਾ ਹੈ ਕਿ ਇਸ ਵੇਲੇ ਐਲਾਨ ਮਸਕ ਦਾ ਤੇ ਸਦਰ ਟਰੰਪ ਦਾ ਇੱਕ ਦੂਜੇ ਦੇ ਨਾਲ ਫੱਡਾ ਪੈ ਗਿਆ। ਐਲਾਨ ਮਸਕ ਨੇ ਹੁਣ ਉੱਥੇ ਜਿਹੜਾ ਨਵਾਂ ਐਲਾਨ ਕਰ ਛੱਡਿਆ, ਉਹਨੇ ਇੱਕ ਤੇ ਸਦਰ ਟਰੰਪ ਦੇ ਉੱਤੇ ਕਮ ਉਮਰ ਬੱਚੀਆਂ, ਬਹੁਤ ਛੋਟੀਆਂ ਬੱਚੀਆਂ ਦੇ ਨਾਲ 14 ਸਾਲ 15 ਸਾਲ 16 ਸਾਲ ਇੱਕ ਕੇਸ ਅਮਰੀਕਾ 'ਚ ਬਣਿਆ ਸੀ। ਜੈਫਰੀ ਨਾਂ ਦਾ ਬੰਦਾ ਸੀ, ਜੈਫਰੀ ਐਪਸਟਿਨ। ਉਹਦੇ ਬਾਰੇ ਇਹ ਮਸ਼ਹੂਰ ਹੈ ਕਿ ਉਹ ਕਮ ਉਮਰ ਬੱਚੀਆਂ ਨੂੰ ਵਰਗਲਾ ਕੇ ਪੈਸੇ ਦੇ ਕੇ ਉਹਨਾਂ ਨੂੰ ਕੋਈ ਨਾ ਕੋਈ ਝਾਕਾ ਦੇ ਕੇ ਲੈ ਜਾਂਦਾ ਸੀ ਤੇ ਉੱਥੇ ਉਹਨਾਂ ਨੂੰ ਫਿਰ ਅਮੀਰ ਲੋਕਾਂ ਨੂੰ ਲਿਆ ਕੇ ਤੇ ਉਹਨਾਂ ਨਾਲ ਸੈਕਸ ਕਰਨ ਦਾ ਮੌਕਾ ਉਹਨਾਂ ਦੇ ਨਾਲ ਦਿੰਦਾ ਸੀ। ਉਹਨੂੰ ਫੜ ਕੇ ਫਿਰ ਜੇਲ੍ਹ 'ਚ ਦਿੱਤਾ, ਲੇਕਿਨ ਉੱਥੇ ਹੀ ਉਹਦੀ ਜ਼ਿੰਦਗੀ ਮੁੱਕ ਗਈ। ਕੋਈ ਆਂਦਾ ਵੀ ਉਹਨੇ ਆਪ ਮੁਕਾ ਲਈ, ਕੋਈ ਆਂਦਾ ਵੀ ਉਹਨੇ ਆਪ ਨਹੀਂ ਮੁਕਾਈ, ਉਹਨੂੰ ਕਿਸੇ ਨੇ ਮਾਰ ਛੱਡਿਆ। ਬਹਰਹਾਲ ਇਹ ਇੱਕ ਅਲੱਗ ਗੱਲਬਾਤ ਹੈ, ਇਹਦੇ ਉੱਤੇ ਕਿਸੇ ਵੇਲੇ ਤਫਸੀਲ 'ਚ ਗੱਲ ਕਰਾਂਗੇ ਮੌਕਾ ਮਿਲਿਆ ਜਦੋਂ ਕਦੀ। ਲੇਕਿਨ ਇਸ ਵੇਲੇ ਗੱਲ ਇਹ ਹੋਣ ਡਈ ਹੈ ਕਿ ਐਲਾਨ ਮਸਕ ਜਿਹੜਾ ਕੱਲ੍ਹ ਤੱਕ ਸਦਰ ਟਰੰਪ ਦਾ ਆੜੀ ਸੀ, ਯਾਰੀ ਉਹਨਾਂ ਦੀ ਇਹੋ ਜਿਹੀ ਸੀ ਵੀ ਜਿਵੇਂ ਹਰ ਵੇਲੇ ਹੀ ਮਤਲਬ ਜਿਵੇਂ ਲੰਗੋਟੀਏ ਯਾਰ ਹੁੰਦੇ ਨਾ, ਐਵੇਂ ਹੀ 24 ਘੰਟੇ ਇਕੱਠੇ ਹੀ ਫਿਰਦੇ ਸਨ ਬਾਹਾਂ 'ਚ ਬਾਹਾਂ ਪਾ ਕੇ। ਤੇ ਉਹ ਹੁਣ ਇੱਕ ਦੂਜੇ ਨੂੰ ਤਾਨੇ ਮਿਹਣੇ ਤੇ ਇਹੋ ਜਿਹੇ ਗੰਦੇ ਮਿਹਣੇ ਵੀ ਦੇ ਰਹੇ ਨੇ ਕਿ ਐਲਾਨ ਮਸਕ ਨੇ ਕਿਹਾ ਵੀ ਇਹ ਜਿਹੜਾ ਸਦਰ ਟਰੰਪ ਹੈ ਕ੍ਰਿਮੀਨਲ ਆਦਮੀ ਹੈ ਤੇ ਇਹ ਛੋਟੀਆਂ ਬੱਚੀਆਂ ਦੇ ਨਾਲ ਵੀ ਇਹੋ ਜਿਹੇ ਕੰਮ ਕਰਦਾ ਰਿਹਾ ਹੈ ਤੇ ਇਹਨੂੰ ਇੰਪੀਚ ਕਰੋ ਤੇ ਇਹਨੂੰ ਸਦਾਰਤ ਤੋਂ ਕੱਢੋ। ਬਹਰਹਾਲ ਇਹ ਸੋਚੋ ਵੀ ਅਗਰ ਐਲਾਨ ਮਸਕ ਇੱਥੇ ਹੁੰਦਾ ਤੇ ਫਿਰ ਕੀ ਹੋਣਾ ਸੀ। ਐਲਾਨ ਮਸਕ ਅਗਰ ਇੱਥੇ ਹੁੰਦਾ ਤੇ ਹੁਣ ਤੱਕ ਖਬਰ ਇਹ ਆਉਣੀ ਸੀ ਕਿ ਐਲਾਨ ਮਸਕ ਦੀ ਫੈਕਟਰੀ ਦੇ ਉੱਤੇ ਛਾਪਾ ਤੇ ਉੱਥੇ ਫੈਕਟਰੀ ਦੇ ਵਿੱਚੋਂ ਬੰਬ ਨਿਕਲੇ ਨੇ, ਬੰਬ ਬਣਾਉਣ ਦਾ ਸਮਾਨ ਨਿਕਲਿਆ ਤੇ ਨਾਲ ਐਲਾਨ ਮਸਕ ਨੇ ਜਿਹੜਾ ਉੱਥੇ ਨਕਸ਼ੇ ਲੁਕਾਏ ਸਨ ਉਹ ਨਿਕਲੇ ਨੇ। ਅਮਰੀਕਾ ਦੇ ਉੱਤੇ ਜਿਹੜੇ ਹਮਲੇ ਕਰਨੇ ਸਨ ਉਹ ਨਕਸ਼ੇ ਵੀ ਉੱਥੋਂ ਬਰਾਮਦ ਹੋ ਗਏ ਨੇ। ਨਾਲ ਉਹਦੇ ਵਿੱਚ ਇਹ ਵੀ ਪਤਾ ਲੱਗਣਾ ਸੀ ਕਿ ਉੱਥੋਂ ਰਾਹ ਦੇ ਨਾਲ ਜਿਹੜੇ ਥੁਰਾਇਆ ਟੈਲੀਫੋਨ ਤੋਂ ਰਾਬਤਾ ਕੀਤਾ ਜਾਂਦਾ ਸੀ ਉਹ ਥੁਰਾਇਆ ਦਾ ਟੈਲੀਫੋਨ ਵੀ ਨਿਕਲਿਆ। ਇਹ ਮੈਂ ਇਸ ਤਰ੍ਹਾਂ ਹੋਇਆ ਨਹੀਂ, ਅਮਰੀਕਾ 'ਚ ਨਹੀਂ ਇਸ ਤਰ੍ਹਾਂ ਹੋਇਆ। ਮੈਂ ਸਿਰਫ ਇਹ ਕਹਿ ਰਿਹਾ ਵੀ ਅਗਰ ਐਲਾਨ ਮਸਕ ਇੱਥੇ ਹੁੰਦਾ ਤੇ ਇੱਥੇ ਇਹ ਸਾਰੇ ਇਲਜ਼ਾਮ ਉਹਦੇ ਉੱਤੇ ਲੱਗ ਜਾਣੇ ਸਨ ਤੇ ਉਹਨੂੰ ਵੀ ਸਮਝ ਨਹੀਂ ਸੀ ਆਉਣੀ ਵੀ ਮੈਂ ਹੁਣ ਇਹਦਾ ਜਵਾਬ ਕਿਸ ਤਰ੍ਹਾਂ ਦਿਆਂ ਤੇ ਕਿੱਥੋਂ ਦਿਆਂ। ਉਹਨੂੰ ਆਪਣੀ ਪੈ ਜਾਣੀ ਸੀ ਵਿਚਾਰੇ ਨੂੰ। ਤੇ ਉਹਦੇ ਉੱਤੇ ਇਹਨਾਂ ਨੇ 124 131 506 ਔਰ ਪਤਾ ਨਹੀਂ ਕਿਹੜੀ ਕਿਹੜੀ ਦਫਾ ਦੇ ਤਹਿਤ ਗੱਦਾਰੀ, ਬਗਾਵਤ, ਰਿਆਸਤ ਦੇ ਨਾਲ ਬਗਾਵਤ, ਗੱਦਾਰੀ ਤੇ ਰਾਹ ਦੇ ਨਾਲ ਕੰਮ ਕਰਨ ਦੇ ਸਾਰੇ ਪਰਚੇ ਦੇ ਛੱਡਣੇ ਸਨ। ਫਿਰ ਉਹਨੂੰ ਕੁਟਾਪਾ ਚਾੜਨਾ ਸੀ। ਫਿਰ ਉਹਨੇ ਅਗਰ 9 ਮਈ ਦੀ ਮੁਜ਼ੰਮਤ ਕਰ ਦੇਵੇ ਐਲਾਨ ਮਸਕ ਤੇ ਉਹਨੂੰ ਇਹਨਾਂ ਨੇ ਛੱਡ ਦੇਣਾ ਸੀ। ਜੇ ਨਾ ਕਰੇ ਤੇ ਉਹਨਾਂ ਨੇ ਇਹਨੂੰ ਜੇਲ੍ਹ 'ਚ ਪਾ ਦੇਣਾ ਸੀ। ਲੇਕਿਨ ਸ਼ੁਕਰ ਐਲਾਨ ਮਸਕ ਇਹ ਕਰੇ ਵੀ ਉਹ ਪਾਕਿਸਤਾਨ 'ਚ ਨਹੀਂ ਤੇ ਉਹਦੀਆਂ ਫੈਕਟਰੀਆਂ ਵੀ ਚੱਲਣ ਰਹੀਆਂ, ਨਾ ਉੱਥੋਂ ਕਿਤੇ ਬੰਬ ਲੱਭਿਆ, ਨਾ ਉੱਥੇ ਛਾਪਾ ਪਿਆ ਤੇ ਉਹ ਆਪਣਾ ਕੰਮ ਵੀ ਕਰ ਰਿਹਾ। ਸਦਰ ਨਾਲ ਵੀ ਉਹਦੀ ਲੜਾਈ ਹੋ ਗਈ ਹੈ। ਸਦਰ ਵੀ ਉਹ ਜਿਹੜਾ ਦੁਨੀਆ ਦਾ ਤਾਕਤਵਰ ਤਰੀਨ ਆਦਮੀ ਹੈ, ਲੇਕਿਨ ਐਲਾਨ ਮਸਕ ਦੇ ਹਜੇ ਤੱਕ ਕਿਸੇ ਫੈਕਟਰੀ ਕਿਸੇ ਥਾਂ ਤੇ ਕੋਈ ਉਹਦਾ ਗਲ ਜਿਹੜਾ ਉਹ ਨਹੀਂ ਕੁੱਟਿਆ ਗਿਆ। ਇਹ ਸ਼ੁਕਰ ਉਹ ਕਰੇ ਕਿ ਉਹ ਇੱਥੇ ਨਹੀਂ ਹੈਗਾ, ਵਰਨਾ ਅਸੀਂ ਜਿਹੜਾ ਕੰਮ ਉਹਦੇ ਨਾਲ ਕਰਨਾ ਸੀ ਉਹ ਉਸ ਤੋਂ ਬਾਅਦ ਚੇਤੇ ਕਰਦਾ ਵੀ ਇਹ ਸਭ ਕੁਝ ਹੋਇਆ ਕੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਵਿਹਾੜੀ ਤੋਂ ਰੱਖਣੀ ਹੈ। ਨੂਨ ਲੀਗੀ MPA ਨਈਮ ਬਾਬਾ,
ਇਹਨਾਂ ਨੇ ਇਹਨਾਂ ਦੇ ਬੇਟੇ ਸ਼ਾਹਜ਼ੇਬ ਬਾਬਾ ਨੇ ਪੈਟਰੋਲ ਪੰਪ ਤੇ ਮੁਲਾਜ਼ਮ ਦੇ ਨਾਲ ਸਰੇਆਮ ਗੁੰਡਾਗਰਦੀ ਕੀਤੀ। ਪੈਟਰੋਲ ਪੰਪ ਦਾ ਜਿਹੜਾ ਮੁਲਾਜ਼ਮ ਹੈ ਉਹਨੂੰ ਜ਼ਬਰਦਸਤੀ ਬੰਦੂਕ ਦੀ ਨੋਕ ਤੇ ਉਹਨੂੰ ਗੋਡਿਆਂ ਤੇ ਪਾਇਆ। ਉਹਦੇ ਕੋਲੋਂ ਜਿਹਨੂੰ ਆਂਦੇ ਨੇ ਨੱਕ ਨਾਲ ਜਿਵੇਂ ਲਕੀਰਾਂ ਕਢਵਾਉਣੀਆਂ ਨੇ ਉਹ ਬੇਹੂਦਗੀ ਕੀਤੀ, ਉਹਦੀ ਤਜ਼ਲੀਲ ਕੀਤੀ। ਉਹ ਵੀਡੀਓ ਹੁਣ ਵਾਇਰਲ ਹੋ ਗਈ ਤੇ ਹੁਣ ਉਸ ਪੈਟਰੋਲ ਪੰਪ ਦੇ ਮੁਲਾਜ਼ਮ ਦੇ ਕੋਲੋਂ ਇਹ ਬਿਆਨ ਦਵਾਇਆ ਹੈ ਕਿ ਇਹ ਤੇ ਮਜ਼ਾਕ ਕਰ ਰਹੇ ਸਾਂ ਅਸੀਂ। ਇਹ ਨਈਮ ਬਾਬਾ ਦਾ ਜਿਹੜਾ ਪੁੱਤਰ ਹੈ ਸ਼ਾਹਜ਼ੇਬ ਬਾਬਾ, ਇਹ ਮੇਰਾ ਭਰਾ ਹੈ ਤੇ ਅਸੀਂ ਤੇ ਮਜ਼ਾਕ ਕਰ ਰਹੇ ਸਨ ਤੇ ਇਹ ਸੀਰੀਅਸ ਸਾਡੀ ਲੜਾਈ ਨਹੀਂ ਸੀ, ਇਹ ਮੇਰੇ ਨਾਲ ਮਜ਼ਾਕ ਕਰ ਰਿਹਾ ਸੀ। ਗਰੀਬ ਆਦਮੀ ਹੈ, ਉਹਨੂੰ ਜਾ ਕੇ ਡਰਾਇਆ ਹੋਣਾ ਵੀ ਤੇਰੀ ਅਸੀਂ ਐਸੀ ਤੈਸੀ ਕਰ ਦਿਆਂਗੇ, ਜੇ ਤੂੰ ਇਹ ਬਿਆਨ ਨਾ ਦਿੱਤਾ ਤੇ ਸਾਨੂੰ ਇਸ ਕੇਸ 'ਚ ਫਸਾਇਆ ਜਾਂ ਸਾਡੀ ਹੁਣ ਇੱਜ਼ਤ ਨਾ ਬਚਾਈ। ਹਾਲਾਂ ਆਪ ਕੰਮ ਇੱਜ਼ਤ ਵਾਲਾ ਨਹੀਂ ਕੀਤਾ ਪਹਿਲਾਂ, ਲੇਕਿਨ ਹੁਣ ਉਸ ਮਜਬੂਰ ਆਦਮੀ ਨੇ ਇਹਨਾਂ ਦੀ ਇੱਜ਼ਤ ਵੀ ਬਚਾਉਣੀ ਹੈ ਤੇ ਜੇ ਤੂੰ ਸਾਡੀ ਇੱਜ਼ਤ ਨਾ ਬਚਾਈ ਤੇ ਅਸੀਂ ਫਿਰ ਤੈਨੂੰ ਜਿਹੜਾ ਉਹ ਵੇਖ ਲਾਂਗੇ। ਉਹਨੂੰ ਧਮਕੀ ਦੇ ਕੇ ਉਹਦੇ ਕੋਲੋਂ ਇਹ ਬਿਆਨ ਕਰਵਾਇਆ ਹੋਣਾ ਜ਼ਰੂਰ, ਲੇਕਿਨ ਇਹ ਵੇਖ ਲਓ ਵੀ ਇਹ ਸਾਡੇ ਚੱਜ ਨੇ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ ਸਲਮਾ ਭੱਟ ਸਾਹਿਬਾ। ਸਲਮਾ ਭੱਟ ਸਾਹਿਬਾ ਨੂੰ ਕਾਸ਼ਤਕਾਰੀ ਨਾਲ ਰਿਲੇਟਡ ਜਿਹੜਾ ਹੈ, ਬੱਟਾਂ ਦੀ ਕੁੜੀ ਹੈ, ਬੱਟਾਂ ਦੀ ਜਿਹੜੀ ਕੁੜੀ ਹੈ ਭੈਣ ਹੈ ਸਾਡੀ, ਜ਼ਾਹਿਰ ਹੈ ਸਾਡੀ, ਅਸੀਂ ਤਾਂ ਇੱਜ਼ਤ ਹੀ ਕਰਦੇ ਹਾਂ, ਲੇਕਿਨ ਇਹ ਜਿਹੜੀ ਬੱਟਾਂ ਦੀ ਕੁੜੀ ਹੈ, ਇੱਕ ਤਾਂ ਚੰਗਾ ਕੀਤਾ ਉਹਨੂੰ ਵੀ ਉਹਨੂੰ ਮੇਰਾ ਮਤਲਬ ਹੈ ਵੀ ਇਹਦਾ ਨਿਕਾਲ ਵੀ ਪੂਰਾ ਨਹੀਂ ਸੀ ਹੋਣਾ। ਭੈਣ ਸਾਡੀ ਦਾ ਨਿਕਾਲ ਹੁੰਦਾ ਜਦੋਂ ਪਾਣੀ ਜਿਹੜਾ ਉਹ ਆਉਂਦਾ ਤੇ ਖਾਲ 'ਚ ਅਗਰ ਘੱਟ ਹੋ ਜਾਏ ਪਾਣੀ ਤੇ ਉਹ ਫਿਰ ਆਂਦੇ ਨੇ ਨਿਕਾਲ ਟੁੱਟ ਗਿਆ। ਇਸੇ ਤਰੀਕੇ ਨਾਲ ਰੋਟੀਆਂ ਬੰਦਾ ਖਾਣ ਡਿਆ ਹੋਵੇ ਤੇ ਅਗਰ ਘੱਟ ਰੋਟੀਆਂ ਆ ਜਾਣ ਤੇ ਉਹ ਵਿੱਚ ਬ੍ਰੇਕ ਲੱਗ ਜੇ ਤੇ ਉਹਨੂੰ ਵੀ ਆਂਦੇ ਨੇ ਵੀ ਰੋਟੀ ਦਾ ਨਿਕਾਲ ਟੁੱਟ ਗਿਆ। ਮੇਰਾ ਤਾਂ ਖਿਆਲ ਹੈ ਵੀ ਇਹ ਅਨਾਜ ਦਾ ਨਿਕਾਲ ਜਿੰਨਾ ਕੁ ਭੈਣ ਸਾਡੀ ਪੂਰਾ ਕਰਦੀ ਹੋਣੀ ਹੈ, ਇਹਨੂੰ ਵਾਕਿਆ ਹੀ ਐਗਰੀਕਲਚਰ ਦਾ ਹੀ ਸ਼ੋਭਾ ਦੇਣਾ ਚਾਹੀਦਾ ਸੀ। ਉਹ ਹੀ ਇਹਦਾ ਭਾਰ ਚੁੱਕ ਸਕਦੇ ਨੇ, ਬਾਕੀ ਤਾਂ ਕੋਈ ਡਿਪਾਰਟਮੈਂਟ ਇਹਦਾ ਭਾਰ ਸਾਡੀ ਭੈਣ ਦਾ ਨਹੀਂ ਚੁੱਕ ਸਕਦੇ, ਮੀਨ ਕਿ ਇਹਨੂੰ ਨਹੀਂ ਰਜਾ ਸਕਦੇ। ਬਹਰਹਾਲ ਇਹ ਬੀਬੀ ਜਿਹੜੀ ਹੈ ਇਹ ਅੱਜ ਤੇ ਰੱਜੀ ਬੈਠੀ ਸੀ ਕਿਤੇ, ਜਿਹੋ ਜਿਹੀਆਂ ਗੱਲਾਂ ਕਰਨ ਡਈ ਸੀ ਤੇ ਆਪ ਤੁਸੀਂ ਸੋਚ ਲਓ ਵੀ ਇਹ ਗੁਜਰਾਂ ਵਾਲੇ ਤੋਂ ਹੋਣੀ ਹੈ ਭੈਣ ਸਾਡੀ, ਇਹ ਜਿਹੜੀ ਸਲਮਾ ਭੱਟ ਹੈ। ਮੈਨੂੰ ਲੱਗਦਾ, ਮੈਨੂੰ ਸ਼ੱਕ ਪੈਂਦੀ ਹੈ। ਤੇ ਸੋਚੋ ਵੀ ਇਹ ਚਿੜਾ ਜਿਹੜਾ ਇਹਦੀ ਜਿਹੜੀਆਂ ਪਿਛਲੀਆਂ 3 ਦਾੜਾਂ ਨੇ, ਇਹ ਮੇਰਾ ਖਿਆਲ ਕਿਸੇ ਵੀ ਇੱਕ ਦਾੜ ਦੇ ਉੱਤੇ ਚਿੜਾ ਰੱਖ ਕੇ ਖਾ ਜਾਂਦੀ ਹੋਣੀ ਹੈ, ਜੋ ਹਿਸਾਬ ਕਿਤਾਬ ਭੈਣ ਸਾਡੀ ਦਾ ਹੈ ਜਿੱਡਾ। ਤੇ ਉਸ ਹਿਸਾਬ ਨਾਲ ਉਹਨੇ ਹੁਣ ਚੌਲਾਂ ਦੀਆਂ ਕਿਸਮਾਂ ਦੱਸੀਆਂ ਜੇ, ਵੈਰਾਈਟੀਆਂ ਦੁਨੀਆ 'ਚ ਕਿਹੜੀਆਂ ਹੁੰਦੀਆਂ ਨੇ ਉਹ ਦੱਸੀਆਂ ਜੇ। ਤੁਸੀਂ ਸੋਚਿਆ ਹੋਣਾ ਵੀ ਦੁਨੀਆ ਦੇ ਵਿੱਚ ਜਿਹੜੇ ਡਿਫਰੈਂਟ ਰਿਸਰਚ ਹੋ ਰਹੀ ਹੈ ਐਗਰੀਕਲਚਰ ਯੂਨੀਵਰਸਿਟੀਆਂ ਦੇ ਵਿੱਚ, ਉਹ ਉੱਥੋਂ ਕੋਈ ਵੈਰਾਈਟੀਆਂ ਦੱਸੇਗੀ ਕਿ ਜਨਾਬ ਫਲਾਣੇ ਮੁਲਕ ਦੀ ਇਹ ਵੈਰਾਈਟੀ ਹੈ, ਉਹਦਾ ਇੰਨਾ ਝਾੜ ਹੈ, ਉਹਦਾ ਇੰਨਾ ਝਾੜ ਹੈ। ਝਾੜ ਦਾ ਮਤਲਬ ਹੈ ਕਿ ਉਹਦੀ ਯੀਲਡ ਇੰਨੀ ਹੈ, 1 ਏਕੜ 'ਚੋਂ ਇੰਨੇ ਮਣ ਚਾਵਲ ਨਿਕਲੇਗਾ, ਇੱਕ 'ਚੋਂ ਇੰਨੇ ਨਿਕਲੇਗਾ, ਐਡਾ ਲੰਮਾ ਚਾਵਲ ਹੋਏਗਾ ਜਾਂ ਐਡਾ ਅੱਛਾ ਚਾਵਲ ਹੋਏਗਾ। ਉਹ ਵੈਰਾਈਟੀਆਂ ਦੇ ਹਿਸਾਬ ਨਾਲ ਦੱਸੇਗੀ ਵੀ ਕਿੱਥੋਂ ਇੰਪੋਰਟ ਕਰ ਰਹੇ ਵੈਰਾਈਟੀ, ਕਿੰਨੇ ਦੀ ਜ਼ਿਮੀਂਦਾਰ ਨੂੰ ਮਿਲਦੀ ਹੈ। ਲੇਕਿਨ ਉਹ ਕੀ ਆਖਣ ਡਈ है ज़रा सुन लो। चावल की बहुत सारी किस्में हैं, चावल की जी 9 से ज्यादा किस्में मैं आपको बताना चाहती हूँ। अद्धी पक्की, पौनी पक्की, कच्ची, अद्धी कच्ची, पूरी कच्ची, सिंगल स्टीम, डबल स्टीम, इसलिए टोटा, फिर उसके बाद रला, इस तरह चावल की बहुत सारी किस्में। लेकिन एक बंदे नूं साडे पिंड 'ਚ ਵੀ ਪਤਾ ਵੀ ਆਹ ਕਿਸਮਾਂ ਚੌਲਾਂ ਦੀਆਂ ਹੈਗੀਆਂ, ਭਲਾ ਕਿਹਨੂੰ? ਸਾਡੇ ਪਿੰਡ ਦੇ ਨਾਈ ਨੂੰ ਪਤਾ, ਜਿਹੜਾ ਜੰਮਣ ਤੋਂ ਲੈ ਕੇ ਸਾਡੀਆਂ ਦੇਗਾਂ ਪਕਾਉਂਦਾ। ਸੁਣ ਲਿਆ ਜੇ, ਉਹ ਭੈਣ ਸਾਡੀ ਆਖਣ ਡਈ ਵੀ ਇੱਕ ਟੋਟਾ ਹੁੰਦਾ ਹੈ, ਇੱਕ ਪੂਰਾ ਹੁੰਦਾ ਹੈ, ਇੱਕ ਫਲਾਨਾ ਹੁੰਦਾ ਹੈ, ਇੱਕ ਫਲਾਨਾ ਹੁੰਦਾ ਹੈ। ਮੈਂ ਤੇ ਤੁਹਾਨੂੰ ਸੱਚੀ ਦੱਸਾਂ ਕਿ ਮੈਨੂੰ ਮੇਰੀ ਸਮਝ ਤੋਂ ਬਿਲਕੁਲ ਹੀ ਬਾਹਰ ਹੈ ਕਿ ਇਹ ਕੌਣ ਲੋਕ ਨੇ, ਇਹਨਾਂ ਨੂੰ ਕਿੰਨੇ ਇੱਥੇ ਲਾ ਦਿੱਤਾ ਹੈ। ਉਹ ਆਂਦੀ ਹੈ ਵੀ ਕੱਚੀ ਪੱਕੀ, ਅੱਧੀ ਕੱਚੀ, ਪੌਣੀ ਪੱਕੀ, ਰਲਾ, ਟੋਟਾ, ਸਿੰਗਲ, ਸਟੀਮ ਡਬਲ, ਸਟੀਮ ਟੋਟਾ। ਸ਼ੁਕਰ ਹੈ ਇਹ ਨਹੀਂ ਕਹਿ ਦਿੱਤਾ ਜੱਸੂ, ਪੰਜੂ, ਹਾਰ, ਕਬੂਤਰ, ਡੋਲੀ। ਇਹ ਹੀ ਰਹਿ ਗਈ ਸੀ ਇਹਦੀ ਕਸਰ। ਉਸ ਭੈਣ ਸਾਡੀ ਨਹੀਂ ਪਤਾ ਵੀ ਇਹ ਵੈਰਾਈਟੀਆਂ ਨਹੀਂ ਹੈ, ਇਹ ਤਾਂ ਗੁਰਬਤ ਹੈ। ਜਦੋਂ ਪੂਰੇ ਚੌਲ ਨਹੀਂ ਲੈ ਸਕਦੇ, ਜਿਹੜਾ ਥੱਲੇ ਛਾਣ ਫੂਕ ਰਹਿ ਜਾਂਦਾ, ਕੋਈ ਟੁੱਟੇ ਚੌਲ ਰਹਿ ਜਾਂਦੇ ਨੇ, ਉਹਨਾਂ ਦੀਆਂ ਡਿਫਰੈਂਟ ਫਿਰ ਅੱਗੋਂ ਤੋਂ ਅੱਗੋਂ ਕਰੀ। ਉਹ ਜਿਵੇਂ ਕੱਟ ਪੀਸ ਕੱਪੜੇ ਨਹੀਂ ਖਰੀਦੀ ਦੇ, ਉਹ ਜਿਹੜਾ ਮਾੜਾ ਰਹਿੰਦ ਖੂੰਦ ਰਹਿ ਜਾਂਦੀ ਹੈ, ਉਹਨਾਂ ਦੇ ਫਿਰ ਰੇਟ ਕਰਨ ਵਾਸਤੇ ਵੀ ਜਿਹੜਾ ਬਿਲਕੁਲ ਹੀ ਭੈੜਾ, ਮਤਲਬ ਬਿਲਕੁਲ ਹੀ ਜਿਹੜਾ ਟੁੱਟਿਆ ਹੋਇਆ ਚੌਲ ਹੈ ਉਹਦਾ ਰੇਟ ਕੋਈ ਹੋਰ ਹੈ, ਜਿਹਦੇ ਵਿੱਚ ਕਈ ਤਰ੍ਹਾਂ ਦੇ ਚੌਲ ਰਲੇ ਨੇ, ਨਾਲ ਮਿੱਟੀ ਛਿੱਟੀ ਵੀ ਰਲੀ, ਉਹਨੂੰ ਰਲਾ ਕਹਿ ਦਿੰਦੇ ਨੇ। ਉਹ ਆਂਦੀ ਹੈ ਚੌਲਾਂ ਦੀਆਂ ਵੈਰਾਈਟੀਆਂ ਨੇ। ਹੁਣ ਇਹ ਜੇ ਸਾਡੇ ਫੀਲਡ ਮਾਰਸ਼ਲ ਸਾਹਿਬ ਦੇ ਸ਼ੌਕ, ਫੀਲਡ ਮਾਰਸ਼ਲ ਸਾਹਿਬ ਇਹਨਾਂ ਹੀਰਿਆਂ ਨੂੰ ਲਿਆ ਕੇ ਉਹਨਾਂ ਨੇ ਸਾਡੇ 'ਤੇ ਮੁਸੱਲਤ ਕੀਤਾ। ਜੇ ਜ਼ਰਾ ਗੌਰ ਕਰਨਾ ਹੈ ਤੁਸੀਂ, ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹਨਾਂ ਨੇ ਇਹਨਾਂ ਹੀਰਿਆਂ ਨੂੰ ਸਾਡੇ ਉੱਤੇ ਮੁਸੱਲਤ ਕੀਤਾ। ਇਹ ਜਿਹੜੀ ਸਲਮਾ ਭੱਟ ਹੈ ਨਾ, ਇਹਨੇ ਭੈਣ ਸਾਡੀ ਨੇ ਪਾਕਿਸਤਾਨ ਦੇ ਵਿੱਚ ਜ਼ਰਾਅਤ ਦੀ ਦੁਨੀਆ ਦੇ ਵਿੱਚ ਜਿਹੜਾ ਉਹ ਇਨਕਲਾਬ ਲੈ ਕੇ ਆਉਣਾ ਹੈ। ਜਿਹਨੂੰ ਇਹ ਨਹੀਂ ਪਤਾ ਵੀ ਚੌਲਾਂ ਦੀਆਂ ਵੈਰਾਈਟੀਆਂ ਕੀ ਹੁੰਦੀਆਂ ਨੇ, ਅਤੇ ਜਿਹੜੀ ਰਹਿੰਦ ਖੂੰਹਦ ਹੈ ਚੌਲਾਂ ਦੀ, ਮਤਲਬ ਕਿ ਕਿਤੇ ਅਗਰ ਚੌਲ ਸ਼ੈਲਰ 'ਤੇ ਨਹੀਂ, ਕਿਤੇ ਵੀ ਉਹ ਥੱਲੇ ਡਿੱਗ ਗਏ ਨੇ, ਅਤੇ ਜਾਂ 3-4 ਕਿਸਮ ਦੇ ਚੌਲ ਮਿਕਸ ਹੋ ਗਏ ਨੇ ਅਤੇ ਉਹਨੂੰ ਰਲਾ ਕਹਿ ਦਿੰਦੇ ਨੇ, ਜਾਂ ਚੌਲ ਜਿਹੜੇ ਨੇ ਉਹ ਕਿਤੇ ਟੁੱਟੇ ਨੇ ਅਤੇ ਉਹ ਟੋਟਾ ਜ਼ਾਹਿਰ ਹੈ। ਉਹ ਮੇਰਾ ਮਤਲਬ ਹੈ ਕਿ ਕੌਣ ਲੋਕ ਨੇ,
ਉਹ ਨਾਲ ਜਿਹੜੀ ਬੈਠੀ ਹੈ ਅਜ਼ਮਾ ਬੁਖਾਰੀ ਭੈਣ ਸਾਡੀ, ਉਹ ਵੀ ਦੰਦ ਕੱਢਣ ਡਈ ਬੈਠੀ, ਉਹਨੂੰ ਵੀ ਮੇਰਾ ਖਿਆਲ ਕੋਈ ਗੱਲ ਨਹੀਂ ਪਤਾ। ਪਰ ਟਿਕਟਾਕਰਾਂ ਦੇ ਹੱਥ ਚੜ੍ਹ ਗਿਆ ਸੂਬਾ ਪੂਰਾ। ਅਸਲ ਤੇ ਫੀਲਡ ਮਾਰਸ਼ਲ ਦੇ ਹੱਥ ਚੜ੍ਹਿਆ ਤੇ ਫੀਲਡ ਮਾਰਸ਼ਲ ਨੇ ਅੱਗੋਂ ਦਿਹਾੜੇ ਤੇ ਦਿੱਤਾ ਇਹਨਾਂ ਨੂੰ। ਇਹਨਾਂ ਦੀਆਂ ਮੌਜਾਂ ਨੇ ਖੁਰੇ ਕਿਹੜੀ ਅਗਰਬੱਤੀ ਸੁਗਾਈ ਹੈ ਫੀਲਡ ਮਾਰਸ਼ਲ ਨੂੰ ਇਹਨਾਂ ਨੇ ਕਿ ਉਹਨਾਂ ਨੂੰ ਨਜ਼ਰ ਹੀ ਕੋਈ ਨਹੀਂ ਆਉਣ ਡਿਆ। ਉਹਨਾਂ ਨੂੰ ਪਤਾ ਹੀ ਨਹੀਂ ਕੋਈ ਲੱਗਣ ਡਿਆ ਵੀ ਉਹ ਕਰਨ ਕੀ ਰਹੇ ਨੇ ਤੇ ਕਿੱਥੋਂ ਤੱਕ ਮਾਮਲੇ ਨੂੰ ਲੈ ਗਏ ਨੇ। ਤੇ ਇਹ ਲੋਕ ਜਿਨ੍ਹਾਂ ਦੇ ਪੱਲੇ ਕੋਈ ਅਕਲ ਨਾਂ ਦੀ, ਮੈਂ ਆਨਾ ਵੀ ਮਾਸਾ ਗੱਲ ਵੀ ਨਹੀਂ ਹੈਗੀ, ਉਹਨਾਂ ਬੰਦਿਆਂ ਦੇ ਪਿੱਛੇ ਲੱਗੇ ਨੇ ਤੇ ਪਾਕਿਸਤਾਨ ਦਾ ਵੀ ਉਜਾੜਾ ਪਾਤਾ ਇਹਨਾਂ ਨੇ ਤੇ ਕਿਸਾਨਾਂ ਦਾ ਵੀ ਉਜਾੜਾ ਪਾਤਾ। ਮੈਨੂੰ ਇੱਥੋਂ ਦਿਓ ਇਜਾਜ਼ਤ। ਤੁਹਾਨੂੰ ਇੱਕ ਵਾਰੀ ਫਿਰ ਬੜੀ ਬੜੀ ਈਦ ਮੁਬਾਰਕ ਤੇ ਰੱਬ ਰਾਖਾ।